ਕੀ ਨਾਮ ਹੈ ਆਪਣਾ? ਗੁਲਾਮ ਮੁਹੰਮਦ। ਤੇ ਪਿਛਲਾ ਪਿੰਡ ਕਿਹੜਾ ਸੀ ਬਾਬਾ ਜੀ ਆਪਣਾ? ਰਿਆੜਕੀ ਦੇ ਵਿੱਚ ਭਾਂਬੜੀ। ਤੇ ਪਿੰਡ ਕਿਹੜਾ ਸੀ ਭਲਾ ਆਪਣਾ? ਭਾਂਬੜੀ। ਰਿਆੜਕੀ ਕੀ ਸੀ? ਰਿਆੜਕੀ ਇਲਾਕੇ ਦਾ ਨਾਮ ਸੀਗਾ। ਅੱਛਾ, ਜ਼ਿਲ੍ਹਾ ਕਿਹੜਾ ਸੀ ਆਪਣਾ? ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਕਸਬਾ ਲਾਗੇ ਲੱਗਦਾ ਸੀ ਕਾਦੀਆਂ ਦਾ। ਉਦੋਂ ਮੈਂ ਤੀਸਰੀ ਜਮਾਤ ਚ ਪੜਦਾ, ਉਦੋਂ 6-7 ਵਰੇ ਹੈ। ਬੰਨੇ ਤੇ ਕੁਤਬ ਵਿੱਚ ਤੇ ਹੈਗਾ ਸੀ ਤੁਗਲ ਵਾਲਾ। ਅੱਛਾ। ਅਗਲੇ ਬੰਨੇ ਹੈਗਾ ਸੀ ਹਰਚੋਵਾਲ। ਉਦੋਂ ਅਗਲੇ ਬੰਨੇ ਹੈਗਾ ਸੀ ਭਾਮ। ਸਕੂਲ ਸਾਡੇ ਪਿੰਡ ਵਿੱਚ ਸੀਗਾ ਤੇ ਹਿੰਦੂਆਂ ਦੇ ਮੁੰਡੇ ਵੀ ਸੀ ਤੇ ਸਿੱਖਾਂ ਦੇ ਵੀ। 5-6 ਇੱਕੋ ਜਿਹੇ। ਅੱਛਾ। ਹਾਂਜੀ। ਤੇ 2 ਮਤਲਬ ਆਪਣੇ ਗਰੀਬ ਪਾਰਟੀ ਦੇ ਸੀ ਤੇ 2-3 ਮੁੰਡੇ ਜੱਟਾਂ ਦੇ। ਅੱਛਾ। ਤੇ ਅਸੀਂ ਜਦੋਂ ਵੀ ਜਾਂਦੇ ਸਾਂ ਉਧਰ ਗੁਰਦੁਆਰਾ ਸੀ ਇੱਕ, ਉਹਦੇ ਵਿੱਚੋਂ ਦੀ ਲੰਘ ਕੇ ਜਾਂਦੇ। ਅੱਛਾ। ਇਸ ਬੰਨੇ ਛੱਪੜ ਸੀ, ਇਸ ਬੰਨੇ ਪਿੰਡ ਸੀ, ਗੁਰਦੁਆਰੇ ਦੇ ਵਿੱਚੋਂ ਲੰਘਣਾ। ਅੱਛਾ। ਜਦੋਂ ਅਸੀਂ ਜਾ ਕੇ ਗੇਟ ਖੋਲਣਾ, ਭਾਈਆਂ ਨੇ ਉੱਠ ਕੇ ਖੜੇ ਹੋ ਜਾਣ। ਅੱਛਾ। ਸਿੱਖਾਂ ਨੂੰ ਭਾਈ ਆਂਦੇ। ਅੱਛਾ, ਭਾਈ ਆਂਦੇ ਸੀ ਸਿੱਖਾਂ ਨੂੰ? ਸਿੱਖਾਂ ਨੂੰ ਜਿਵੇਂ ਅਸੀਂ ਮੌਲਵੀ ਆਂਦੇ। ਅੱਛਾ। ਅੱਗੇ ਫੇਰ ਥੋੜੀ ਜਿਹੀ ਰੜੀ ਆਉਂਦੀ ਸੀ। ਅੱਛਾ। ਅੱਗੇ ਸਕੂਲ ਆ ਜਾਂਦਾ ਸੀ। ਜਿਹੜੇ ਤੁਹਾਨੂੰ ਮਾਸਟਰ ਪੜਾਉਂਦੇ ਸੀ ਉਹਨਾਂ ਦਾ ਕੀ ਨਾਮ ਸੀਗੇ? 2, ਇੱਕ ਬਾਹਮਣ ਸੀ। ਅੱਛਾ। ਤੇ ਇੱਕ ਹੈਗਾ ਸੀ ਮੁਸਲਮਾਨ। ਅੱਛਾ। ਹਾਂਜੀ, ਉਹ ਪਤਾ ਨਹੀਂ ਕਿਹੜੀ ਬਰਾਦਰੀ ਦਾ ਸੀ। ਤੇ ਕਿੰਨੀਆਂ ਪੱਤੀਆਂ ਸਨ? 6 ਪੱਤੀਆਂ, 6 ਨੰਬਰਦਾਰ। 3 ਮੁਸਲਮਾਨਾਂ ਦੀਆਂ ਸੀ, 3 ਸਿੱਖਾਂ ਦੀਆਂ। ਉਹ ਮਹੀਮੇ ਉਹ ਚੜ੍ਹਦੀ ਪੱਤੀ, ਦੱਖਣ ਦੀ ਪੱਤੀ। ਤੇ ਦੂਸਰੀ ਪੱਤੀ ਸੀ ਅਬਦੁੱਲਾ ਕੀ, ਵੱਡਾ ਬਜ਼ੁਰਗਾਂ ਦੇ ਨਾਂ ਜਿਹੜੇ। ਅੱਛਾ। ਅਬਦੁੱਲਾ ਕੀ ਪੱਤੀ ਸੀ। ਤੇ ਤੀਸਰੀ ਪੱਤੀ ਸੀ ਮਲਕੀ। ਅੱਛਾ। ਮਲਕਾਂ ਦੇ ਮਤਲਬ ਨਾਂ ਬਜ਼ੁਰਗਾਂ ਦੇ ਨਾਂ ਸੀ। ਅੱਛਾ। ਅੱਛਾ, ਤੁਹਾਨੂੰ ਕਿੰਨੇ ਪਤਾ ਲੱਗਾ ਕਿ ਹੁਣ ਅਸੀਂ ਆਪਣਾ ਪਿੰਡ ਛੱਡ ਦੇਣਾ ਵਾ? ਕਾਫਲੇ ਆਉਣ ਲੱਗ ਪਏ ਸਿੱਖਾਂ ਦੇ। ਅੱਛਾ। ਪਤਾ ਲੱਗ ਪਿਆ ਵੀ ਅੱਜ ਕਾਫਲੇ ਆਉਂਦੇ ਆ, ਵੀ ਸਾਡੇ ਤੇ ਉਹਨਾਂ ਨੇ ਹਮਲਾ ਕਰਨਾ। ਅੱਛਾ। ਹਾਂਜੀ। ਉਹ ਫਿਰ ਬੀਬੀਆਂ ਨੂੰ ਵਿਚਕਾਏ ਪਿੰਡ ਦੇ ਤੇ ਬੰਦਿਆਂ ਨੂੰ ਬਾਹਰ ਵਾਇਆ। ਅੱਛਾ। ਫਿਰ ਪਤਾ ਲੱਗ ਗਿਆ। ਫਿਰ ਸਾਡੇ ਕਾਦੀਆਂ ਤੋਂ ਗਏ ਕੁਝ ਮਿਲਟਰੀ ਦੇ ਬੰਦੇ, ਪੁਲਿਸ ਦੇ। ਅੱਛਾ। ਉਹ ਕੋ 2-4 ਗਏ ਮਤਲਬ, ਤੇ ਫਿਰ ਉਹ ਲੋਕ ਉੱਠ ਕੇ, ਕਈਆਂ ਕੋ ਗੱਡੇ ਸੀ, ਕਈਆਂ ਕੋ ਕੁਛ ਸੀਗਾ, ਹੋਰ ਤਾਂ ਚੀਜ਼ਾਂ ਨਹੀਂ ਗੱਡਿਆਂ ਤੋਂ। ਉਹ ਫਿਰ ਦਾਣਾ ਫੱਕਾ ਲੱਦ ਕੇ ਤੇ ਕਾਦੀਆਂ ਆ ਗਏ। ਫਿਰ ਜਾਂਦੇ ਆਉਂਦੇ ਰਹੇ ਸਾਡੇ ਘਰੋਂ ਬਾਹਰ, ਉਹਨਾਂ ਛੇਤੀ ਨਾਲ ਲੁੱਟੇ ਨਹੀਂ। ਨਹੀਂ, ਉਹ ਵਾਹਵਾ ਦਿਨਾਂ ਬਾਅਦ ਫਿਰ ਦਾਣਾ ਦੂਣਾ ਲਿਆਉਂਦੇ ਰਹੇ, ਕਰਦੇ ਰਹੇ। ਤੇ ਕੋਈ ਹਮਲਾ ਨਹੀਂ ਹੋਇਆ? ਹੋਇਆ ਸੀ ਪਰ ਬਚ ਬਚਾਏ ਰਿਹਾ। ਤੇ ਕੋਈ ਤੁਹਾਡੇ ਕੋਈ ਸਾਖ ਸਕੀਰੀ ਦੇ ਵਿੱਚੋਂ ਕੋਈ ਕਤਲ ਹੋਇਆ ਉਸ ਵੇਲੇ? ਸਾਖ ਸਕੀਰੀ ਚੋਂ? ਹਾਂਜੀ। ਨਹੀਂ, ਮਤਲਬ ਰਿਸ਼ਤੇਦਾਰੀ ਵੀ ਸਾਰੀ ਬਚ ਗਈ? ਬਚ ਗਈ ਸਾਰੀ। ਤੇ ਜਦੋਂ ਤੁਸੀਂ ਉੱਥੋਂ ਉੱਠ ਕੇ ਨਿਕਲੇ ਆ, ਤੇ ਜਿਹੜੇ ਉੱਥੋਂ ਦੇ ਤੁਹਾਡੇ ਨਾਲ ਜਿਹੜੇ ਕੰਮ ਕਰਦੇ ਸੀ ਹਿੰਦੂ ਸਿੱਖ, ਤੇ ਉਹਨਾਂ ਨੇ ਤੁਹਾਨੂੰ ਕੋਈ ਕਿਹਾ ਨਹੀਂ ਵੀ ਤੁਸੀਂ ਇੱਥੇ ਰਹੋ ਤੇ ਅਸੀਂ ਤੁਹਾਡੀ ਆਪਣਾ? ਬਥੇਰਾ ਜਿਹੜੇ ਸਿੱਖਾਂ ਦੇ ਯਾਰ, ਮਤਲਬ ਬੰਦਿਆਂ ਦੇ, ਜ਼ਿਮੀਂਦਾਰਾਂ ਦੇ ਯਾਰ ਸੀ ਨਾ, ਉਹ ਆਂਦੇ ਸੀ ਤੇ ਰਹੋ ਸਾਡੇ ਕੋਲ। ਅੱਛਾ। ਹਾਂਜੀ। 1-2 ਬੰਦੇ ਘਰ ਰਹਿ ਵੀ ਪਏ ਸੀ। ਅੱਛਾ, ਮੁਸਲਮਾਨਾਂ ਦੇ। ਤੇ ਮੁੜ ਕੇ ਫਿਰ ਸਾਜੇ ਨਾਲ ਨਾ 2 ਮਹੀਨੇ ਕੇ ਕਿੰਨੇ ਮਹੀਨੇ ਫਿਰ ਕਾਦੀਆਂ ਚ ਹੀ ਅਸੀਂ ਰਹੇ ਆ। ਅੱਛਾ। ਹਾਂਜੀ। ਤੇ ਉਹ ਫਿਰ ਮਤਲਬ ਉਹ ਜਿਹੜੇ ਰਹਿੰਦੇ ਸੀ ਉਹ ਵੀ ਫਿਰ ਮੁੜ ਕੇ ਆ। ਮਤਲਬ ਤੁਹਾਡੇ ਪਿੰਡ ਵਾਲੇ ਹਿੰਦੂ ਸਿੱਖਾਂ ਨੇ ਤੁਹਾਡੀ ਸਪੋਰਟ ਕੀਤੀ, ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਸਾਡੇ ਪਿੰਡ ਵਾਸੀ ਹੋ, ਤੁਸੀਂ ਇੱਥੇ ਰਹੋ। ਤੇ ਉਹਨਾਂ ਨੇ ਸਾਡੇ ਤੇ ਹਮਲਾ ਵੀ ਨਹੀਂ ਕੀਤਾ, ਸਾਡਾ ਕੋਈ ਨੁਕਸਾਨ ਵੀ ਨਹੀਂ ਕੀਤਾ। ਬਾਹਰੋਂ ਵੀ ਆਏ ਜਿਹੜੇ, ਉਹ ਡੱਕੇ ਉਹਨਾਂ ਨੇ। ਛੱਡਣਾ ਪਿਆ ਦੀਨ ਮਗਰ ਛੱਡਣਾ। ਉਹ ਸਫ਼ਰ ਇਹ ਆ ਜੀ ਵੀ ਉਹ ਪੁਰਾਣੇ 2 ਮੀਲ ਸੀਗਾ ਪੈਂਡਾ। ਅੱਛਾ। ਕਾਦੀਆਂ ਦਾ। ਅੱਛਾ। ਤੇ ਮਤਲਬ ਉਹ ਅੱਗੇ ਜ਼ਿਮੀਂਦਾਰ ਉੱਥੇ ਆਉਂਦੇ ਜਾਂਦੇ ਸੀ, ਡੇਰਿਆਂ ਦੇ ਉੱਤੇ ਜ਼ਮੀਨ ਵਾਹੁੰਦੇ ਜਾਂਦੇ ਸੀ। ਤੇ ਅਗਲੇ ਬੰਨੇ ਕਾਦੀਆਂ ਆਏ ਨੀ। ਰਾਹ ਚ ਇੱਕ ਪਿੰਡ ਛੋਟਾ ਜਿਹਾ ਸੀਗਾ। ਅੱਛਾ। ਬਸਰਾ ਪਿੰਡ ਸੀਗਾ, ਉਹ ਵੀ ਜੱਟਾਂ ਦਾ ਸੀ। ਅੱਛਾ। ਇਹ ਮੁਸਲਮਾਨਾਂ ਦਾ। ਉਹ ਵੀ ਇਸ ਤਰ੍ਹਾਂ ਨਾਲ ਹੀ ਫਿਰ ਸਾਡੇ ਉੱਠ ਕੇ ਉਹ ਵੀ ਆ ਗਏ। ਅੱਛਾ। ਇਸ ਤੇ ਕਾਦੀਆਂ ਚ ਰਹੇ ਬਹੁਤ ਚਿਰ। ਹਾਂਜੀ। ਫਿਰ ਕਾਦੀਆਂ ਚੋਂ ਵੀ ਇਜਾਜ਼ਤ ਹੋ ਗਈ ਵੀ ਨਿਕਲੋ ਇੱਥੇ। ਕਾਦੀਆਂ ਉੱਠ ਕੇ ਬਟਾਲੇ ਆਏ। ਉੱਥੇ ਕੋਈ ਕੈਂਪ ਸ਼ੈਂਪ ਸੀ ਜਾਂ? ਕੈਂਪ ਬਣਿਆ ਸੀ ਜੀ। ਉੱਥੇ ਕੈਂਪ ਲੱਗਾ ਸੀ? ਉੱਥੇ ਕੈਂਪ ਆਣ ਕੇ ਲਾਤਾ, ਬਹਿ ਗਏ ਲੋਕ। ਅੱਛਾ। ਬਟਾਲਿਓਂ ਉੱਠ ਕੇ ਤੇ ਫਿਰ ਆਏ ਡੇਰਾ ਨਾਨਕ। ਉਹ ਉੱਥੋਂ ਉੱਠੇ ਆ ਤੇ ਰਾਹ ਚ ਫਿਰ ਆਏ ਰਾਤ। ਉੱਥੇ ਫਿਰ ਮੁਕਾਬਲਾ ਹੋ ਗਿਆ ਪੁਲਿਸ ਆਪਣਾ ਮਿਲਟਰੀ ਵਾਲਿਆਂ ਦਾ। ਅੱਛਾ। ਤੇ ਆਵਾਮ ਦਾ, ਸਿੱਖਾਂ ਦਾ। ਅੱਛਾ। ਜਿਹੜੇ ਮੁਸਲਮਾਨ ਸੀ ਨਾ ਉੱਥੋਂ ਦੇ ਅਜਾੜੇ ਵਾਲੇ, ਉਹਨਾਂ ਫਿਰ ਮਿਲਟਰੀ ਵਾਲਿਆਂ ਨੂੰ ਆਪਣਿਆਂ ਨੂੰ ਆਖਿਆ ਵੀ ਤੁਸੀਂ ਤਕੜੇ ਹੋ ਜਾਓ, ਅੱਗੋਂ ਰੋਕੋ, ਪਿੱਛੇ ਨੀ ਤੁਹਾਡੇ। ਤੇ ਸਾਨੂੰ ਕੋਈ ਡੰਡੇ ਡੁੰਡੇ ਵੜਦੇ ਇਹਨਾਂ ਨੇ। ਜਦੋਂ ਉਜੜ ਕੇ ਆਇਆ ਨਾ ਕਾਦੀਆਂ ਤੋਂ, ਜੋ ਕੋਈ ਡੰਡਾ, ਕੁਹਾੜੀ, ਜੋ ਕੋਈ ਸ਼ਾਇਦ ਸੀ, ਸਭ ਕੁਛ ਇਹਨਾਂ ਸਿੱਖਾਂ ਨੇ ਖੋਲਿਆ ਤੁਹਾਡੇ ਕੋਲ? ਖੋਲਿਆ। ਤੇ ਖਤਰਾ ਸੀ। ਤੇ ਲੁੱਟ ਵੀ ਲਿਆ ਸੀਗਾ, ਧੀਆਂ ਭੈਣਾਂ ਨੂੰ ਵੀ ਲੁੱਟਦੇ ਸੀ। ਤੇ ਇਹ ਵੀ ਫਿਰ ਇੱਕ ਥਾਂ 5 ਭਰਾ ਸੀ। ਅੱਛਾ। ਉਹਨਾਂ ਨੂੰ ਪੈ ਨਾਲ ਉਹਨਾਂ ਦੀ ਮਾਂ ਸੀਗੀ, ਨਹਿਰ ਦੇ ਵਿੱਚ ਸੀਗੇ। ਅੱਛਾ। ਉਹਨਾਂ ਦੇ ਕੋਲ ਬੜੀਆਂ ਵਰਗੀਆਂ ਡਾਂਗਾਂ ਸੀਗੀਆਂ, ਜਿਹਨੂੰ ਮਾਰਦੇ ਸਿੱਖ ਨੂੰ ਉੱਥੇ ਹੀ ਬਹਾ। ਫਿਰ ਇਹਨਾਂ ਨੂੰ ਕੁੜੀਆਂ ਮਿਲਟਰੀ ਵਾਲਿਆਂ ਨੇ ਫਿਰ 2 ਮਾਰੇ ਉਹਨਾਂ ਨੇ। 2 ਭਰਾ ਮਾਰੇ। ਫਿਰ ਇੱਕ ਬੰਨੇ ਫਿਰ ਪਏ ਸਿੱਖ ਉਹਨਾਂ ਨੂੰ ਫਿਰ। ਅੱਛਾ।
ਉਹਨਾਂ ਫਿਰ 2 ਸਿੱਖ ਮਾਰੇ, ਫਿਰ ਅੱਛਾ। ਮਿਲਟਰੀ ਆ ਮਾਰਿਆ, ਫਿਰ 2 ਬਚੇ ਉਹਨਾਂ ਚੋਂ। ਅੱਲਾ ਦੀ ਸੁਪਰਦ ਫਿਰ ਉਹ ਆ ਕੇ ਬਟਾਲੇ ਨੂੰ। ਅੱਛਾ ਹਾਂਜੀ, ਉਹ ਰਾਜ ਖਾਦੀਆਂ ਚ 5 ਗਰਾਈਆਂ ਦਾ ਪੁਲ ਵੱਜਦਾ, ਥੜਾ ਪੁਲ ਕਰਾਸ ਕਰਕੇ ਤੇ ਫਿਰ ਜਸੜੀਆਂ ਨਾਲ। ਸਾਡਾ ਬਾਪ ਸੀ ਤੇ ਮੇਥੋਂ ਵੱਡਾ ਮੇਰਾ ਭਰਾ ਸੀ, ਇੱਕ ਚਾਚਾ ਤਾਏ ਦਾ ਪੁੱਤ ਭਰਾ ਸੀ ਨਾਲ ਸਾਡੇ। ਇਹ 4 ਜਣੇ ਸੀ ਅਸੀਂ। ਬਾਕੀ ਦੇ ਜੀ ਜਿਹੜੇ ਸੀ ਨਾ, ਆਉਂਦਿਆਂ ਆਉਂਦਿਆਂ ਫਿਰ ਆਹ ਜਗ੍ਹਾ ਮਿਲ ਗਈ ਇੱਥੋਂ ਢਾਬਾਂ ਤੋਂ ਇੱਥੇ। ਉਹ ਲਾਸ਼ਾਂ ਇਹ ਸੀਗੀ ਵੀ ਕੋਈ ਪਾਣੀ ਚ ਪਈ ਸੀ, ਕੋਈ ਹਮਾਦ ਚ ਪਈ ਸੀਗੀ, ਕੋਈ ਕਿਤੇ ਪਈ ਸੀ, ਕੋਈ ਕਿਤੇ ਸੀ। ਤੇ ਆਪਣੀ ਜਾਨ ਦਾ ਭਲਾ ਤੱਕਦੇ ਉਧਰ ਕੀ ਵੇਖਣਾ ਸੀ, ਫਿਰ ਆਪਣੀ ਜਾਨ ਬਚਾਉਣ ਦਾ ਅਗਾਂਹ ਕਰਦੇ। ਤੇ ਜਿਹੜੇ ਇਧਰੋਂ ਜਾਣ ਰਹੇ ਸੀ ਸਿੱਖ, ਤੇ ਉਹ ਇਧਰੋਂ ਹਾਸੇ ਜਾਣ ਰਹੇ ਸੀ ਕਿ ਉਹਨਾਂ ਦਾ ਕੀ ਹਾਲ ਸੀ ਇਧਰੋਂ ਜਿਹੜੇ ਇਧਰੋਂ ਗਏ ਆ? ਉਹ ਵੀ ਇਸ ਤਰ੍ਹਾਂ ਹੀ ਸੀ ਸਾਡੇ ਨਾਲ। ਇੱਥੋਂ ਜਿਸ ਬੰਦੇ ਨੇ ਆਪਣੀ, ਹੁਣ ਅਸੀਂ ਆ ਹਾਂਜੀ, ਭਾਵੇਂ ਕੱਚੇ ਨੇ ਪੱਕੇ ਮਕਾਨ ਆ, ਹਾਂਜੀ, ਇਹ ਛੱਡ ਕੇ ਤੇ ਜਦੋਂ ਉਜਾੜਾ ਲੈਣਾ ਫਿਰ ਰੋਣਾ ਤਾਂ ਹੈ, ਰੋਣਾ ਤਾਂ ਹੈ ਹੀ ਆ। ਸਭ ਕੁਝ ਛੱਡਿਆ, ਬਿਲਕੁਲ। ਮਤਲਬ ਅਸੀਂ ਖਾਲੀ ਤੇ ਨਹੀਂ ਨਾ ਹੁਣ ਸਾਡੇ ਘਰ। 10 ਜੀਆਂ ਦੇ ਬਿਸਤਰੇ ਨੇ, 10 ਜੀਆਂ ਦੇ ਕੱਪੜੇ ਆ, ਭਾਂਡੇ ਆ, ਹਰ ਸ਼ੈ ਸਾਡੇ ਕੋਲ। ਜਦੋਂ ਅਸੀਂ ਛੱਡਣਾ ਫਿਰ ਰੋਣਾ। ਉਹਨਾਂ ਨੇ ਨਾ ਸਾਡੇ ਘਰ ਜਿਹੜੇ ਸੀ ਨਾ ਸਿੱਖਾਂ ਨੇ, ਉਹ ਕੋਈ 10-15 ਦਿਨ 20 ਦਿਨ ਬਾਅਦ ਲੁੱਟੇ ਆ। ਅੱਛਾ। ਮੁੜ ਕੇ ਨਹੀਂ, ਪਹਿਲਾਂ ਨਹੀਂ ਲੁੱਟੇ। ਅੱਛਾ। ਜਾਂਦੇ ਸੀ ਲੋਕ ਦਾਣੇ ਵੀ ਲੈ ਆਉਂਦੇ ਸੀ, ਆਪਣਾ ਮੰਜੀ ਬਿਸਤਰਾ ਵੀ ਲੈ ਆਉਂਦੇ ਸੀ। ਨਹਿਰ ਸੀ ਰਾਹ ਵਿੱਚ, ਉਹ ਅਸੀਂ ਉਹ ਲੰਘਦੇ ਸੀ, ਜਾ ਕੇ ਉੱਥੋਂ ਲੈ ਆਉਂਦੇ। ਤੇ ਹੁਣ ਵੀ ਕੋਈ ਪਿੰਡ ਯਾਦ ਹੁੰਦਾ ਆਪਣਾ ਕਿ ਨਹੀਂ? ਆਉਂਦਾ ਜੀ, ਆਉਂਦਾ। ਦਿਲ ਕਰਦਾ ਉਸ ਪਿੰਡ ਜਾਣ ਨੂੰ, ਆਪਣੀ ਜੰਮਣ ਭਾਵੇਂ ਵੇਖਣ ਨੂੰ? ਵੇਖਣ ਨੂੰ ਤੇ ਜੀ ਕਰਦਾ, ਜਾਇਆ ਨਹੀਂ। ਘਰ ਤੇ ਦੀਦਾ ਨੂੰ ਰਿਸ਼ਤਾ ਲੱਭ ਲਾਂਗੇ ਤੇ ਉਧਰ ਜਿਹੜੇ ਬੰਦੇ ਆਏ ਨੇ ਉਹ ਹੁਲੀਏ ਹੀ ਬਦਲ ਗਏ। ਜਿਵੇਂ ਤੁਸੀਂ ਆਂਦੇ ਸਾਡੇ ਇੱਥੇ ਹੁਲੀਏ ਬਦਲਾ ਤੇ ਸਿੱਖ ਆਉਂਦੇ ਆ ਨਾ, ਉਹ ਫਿਰ ਮਿਲਦੇ ਆ ਸਿਆਣਿਆਂ ਬੰਦਿਆਂ ਨੂੰ। ਉਹ ਫਿਰ ਅੱਗੇ ਦੱਸਦੇ ਵੀ ਜਿਵੇਂ ਤੁਸੀਂ ਇਸ ਪਿੰਡ ਦਾ ਹੁਲੀਆ ਬਦਲਾਤਾ, ਮਤਲਬ ਅੱਗੋਂ ਕੱਚੇ ਮਕਾਨ ਸੀ, ਬਿਲਡਿੰਗਾਂ ਸੀ, ਹਵੇਲੀਆਂ ਸੀ, ਹੁਣ ਇਹ ਸਭ ਕੁਝ ਹੋ ਗਿਆ। ਇਸ ਤਰ੍ਹਾਂ ਉਹ ਵੀ ਇਸ ਤਰ੍ਹਾਂ ਹੀ ਹੋ ਗਿਆ। ਸਾਡਾ ਪਿੰਡ ਘਰ ਜਿਹੜਾ ਸੀ ਪਿੰਡ ਦੇ ਵਿਚਕਾਰ, ਬਿਲਕੁਲ ਵਿਚਕਾਰ। ਆਪਣੇ ਭਾਵੇਂ ਕੱਚੇ ਸੀ, ਪੱਕੇ ਸੀ, ਲਿੰਬੇ ਪੋਚੇ ਸੀ, ਇਸ ਤਰ੍ਹਾਂ ਵੀ ਜਿਵੇਂ ਕਲੀ ਕੀਤੀ। ਬਾਰ-ਬਾਰ ਹਵੇਲੀਆਂ ਸੀ ਜੱਟਾਂ ਦੀਆਂ, ਵੱਡੇ ਵੱਡੇ ਘਰਾਂ ਦੀਆਂ। ਅੱਛਾ। ਤੇ ਉੱਥੇ ਲੋਕ ਵਿਹਲੇ ਹੋ ਕੇ ਪੱਠਾ ਦੱਸਾ ਪਾ ਕੇ, ਉੱਥੇ ਰੁੱਖ ਵੀ ਸੀ ਤੇ ਢਾਰੇ ਬਰਾਂਡੇ ਵੀ ਸੀ। ਅੱਛਾ। ਉੱਥੇ ਜਾ ਕੇ ਹੋਕੇ ਆਕੇ ਲੈ ਕੇ ਬਹਿੰਦੇ ਸੀ ਮੰਜੀਆਂ ਤੇ, ਆਪਣੀ ਜੋ ਗੱਪ ਛੱਪ ਲਾਉਂਦੇ ਸੀ ਜਾਂ ਕੰਮ ਇੱਕ ਦੂਸਰੇ ਨੂੰ ਕਰਨਾ ਕਰਾਉਣਾ, ਇਸ ਤਰ੍ਹਾਂ ਸੀ ਜੀ। ਉਹ ਜਿਹੜੀਆਂ ਸੱਥਾਂ ਸੀ ਜਿੱਥੇ ਬਹਿ ਕੇ ਗੱਪਾਂ ਛੱਪਾਂ ਮਾਰਦੇ ਸੀ ਜਾਂ ਕੰਮ ਸ਼ਾਮ ਦਾ ਕਹਿੰਦੇ ਸੀ, ਉਹ ਸਾਰੇ ਮੁਸਲਮਾਨ ਹੀ ਪੈਂਦੇ ਸੀ ਜਾਂ ਸਾਰੇ ਇਕੱਠੇ? ਨਾ, ਸਾਰੇ ਮੁਸਲਮਾਨ। ਤੇ ਜਿਹੜੇ ਹਿੰਦੂ ਸਿੱਖ ਸੀ ਉਹ ਵੱਖਰੇ। ਯਾਰ ਮੈਂ ਤੈਨੂੰ ਦੱਸਣਾ ਕਿ ਜਿਸ ਤਰ੍ਹਾਂ ਉਹ ਦੱਖਣ ਦੀ ਗੋਠ, ਚੜ੍ਹਦੀ ਗੋਠ ਤੋਂ ਲੈ ਕੇ ਆ ਲਹਿੰਦੀ ਗੋਠ ਆ ਨਾ, ਹਾਂ ਜਿਹੜਾ ਬੰਨਾ ਸੀ ਨਾ, ਇਸ ਤਰ੍ਹਾਂ ਮਤਲਬ ਸਮਝ ਲਵੀਂ, ਇਸ ਤਰ੍ਹਾਂ 6 ਪੱਤੀਆਂ ਸੀ, 6 ਨੰਬਰਦਾਰ ਸੀ। ਅੱਧਾ ਪਿੰਡ ਜਿਹੜਾ ਪਰਾਂ ਸਿੱਖਾਂ ਦਾ ਸੀ, ਸਾਡਾ ਇੱਧਰ ਸੀ ਇਹ ਮੁਸਲਮਾਨਾਂ ਦਾ। ਤੇ ਉਹਨੇ ਕੂਣ ਬੋਲਣ ਕਿਵੇਂ ਸੀ ਹਿੰਦੂ ਸਿੱਖਾਂ? ਯਾਰ ਇਸ ਤਰ੍ਹਾਂ ਜਿਵੇਂ ਹੁਣ ਇੱਥੇ ਆ, ਇੱਥੇ ਜਿਸ ਤਰ੍ਹਾਂ ਵਰਤਣਾ ਲੈਣ ਦੇਣ ਇਸ ਤਰ੍ਹਾਂ ਸੀ। ਤੇ ਕੀ ਗੱਲਬਾਤ 70 ਸਾਲ 80 ਸਾਲ ਹੋ ਗਏ ਨੇ, 78 ਸਾਲ ਬਲਕਿ 80 ਸਾਲ ਹੋ ਗਏ ਨੇ, ਤੇ ਤੁਹਾਨੂੰ ਪਿੰਡ ਆਪਣਾ ਕਿਉਂ ਨਹੀਂ ਭੁੱਲਦਾ? ਜੰਮਣ ਭੌਂ ਨਹੀਂ ਭੁੱਲਦੀ ਹੈ। ਤੇ ਜਦੋਂ ਤੁਸੀਂ ਪਿੰਡ ਦੇ ਵਿੱਚ ਆਏ ਆ ਇੱਥੇ, ਆ ਜਿਹੜਾ ਜਿੱਥੇ ਕੁੜੀਆਂ ਪੜ੍ਹਦੀਆਂ ਰਹੀਆਂ ਵਾ, ਇਹਦੇ ਬਾਰੇ ਕੋਈ ਦੱਸੋ ਕੀ ਸੀ? ਇਹ ਗੁਰਦੁਆਰਾ, ਇਹ ਉਹਨਾਂ ਦਾ ਗੁਰਦੁਆਰਾ ਸੀ। ਇਹ ਗੁਰਦੁਆਰਾ ਜਿਵੇਂ ਸਾਡੀ ਮਸਜਿਦ ਵਾ। ਅੱਛਾ। ਇਹ ਐਵੇਂ ਸੀ। ਤੇ ਫੇਰ ਜਦੋਂ ਚਲ ਗਏ ਫੇਰ ਇਹਦਾ ਕੀ ਕੀਤਾ? ਫੇਰ ਇਹ ਵਿਹਲਾ ਹੀ ਰਿਹਾ। ਅੱਛਾ। ਫੇਰ ਜਦੋਂ ਆਏ ਆ, ਫੇਰ ਨਮਾਜ਼ ਪੜ੍ਹਨ ਨੂੰ ਥਾਂ ਕੋਈ ਨਹੀਂ ਸੀ। ਅੱਛਾ। ਫੇਰ ਇੱਥੇ ਨਮਾਜ਼ ਪੜ੍ਹਦੇ ਰਹੇ ਇਸ ਗੁਰਦੁਆਰੇ ਦੇ ਵਿੱਚ। ਅੱਛਾ। ਸਰਕਾਰੀ ਥਾਂ ਸੀਗਾ, ਕਬਜ਼ਾ ਕੋਈ ਕਰ ਨਹੀਂ ਸੀਗਾ। ਅੱਛਾ। ਤੇ ਫਿਰ ਕੁੜੀਆਂ ਦਾ ਸਕੂਲ ਬਣਾਤਾ ਬਾਅਦ। ਫਿਰ ਇਹਦੇ ਅਗਲੇ ਬੰਨੇ ਜਿਹੜੀ ਹੁਣ ਮਸਜਿਦ ਆ ਨਾ, ਹਾਂਜੀ, ਇਹ ਫਿਰ ਮਸਜਿਦ ਬਣਾਈ ਛੋਟੀ ਜਿਹੀ। ਤੇ ਉਹ ਜਿਹੜੀ ਮਸਜਿਦ ਆ ਉਹ ਹਿੰਦੁਸਤਾਨ ਦੇ ਜ਼ਮਾਨੇ ਦੀ ਮਸਜਿਦ। ਸਾਡੇ ਇੱਥੇ ਪਹਿਲੇ ਘਰ ਸੀਗੇ ਸਰਦਾਰਾ ਤੇ ਹਸਨਦੀਨ। ਅੱਛਾ। ਤੇ ਕੁਝ ਘਰ ਸੀ ਮਲਕਾਂ ਦੇ ਜਿਨ੍ਹਾਂ ਦੇ ਨਾਂ ਨਹੀਂ ਆਉਂਦੇ। ਅੱਛਾ। ਤੇ ਕੁਝ ਜਿਹੜੇ ਮਸਜਿਦ ਦੇ ਮਾਲਕ ਸੀ ਉਹ ਮੌਲਵੀ ਅਹਿਮਦ ਕਹੀ, ਉਹ ਘਰ ਸੀ ਉੱਥੇ। ਅੱਛਾ। ਉਹ 3 ਕਬੀਲੇ ਸੀ, 3 ਭਰਾਵਾਂ ਦੀ ਔਲਾਦ ਸੀ ਮੋਚੀ ਉੱਥੇ। ਹਾਂਜੀ, ਉਹਨਾਂ ਦੀ ਮਸਜਿਦ ਸੀ ਉਹ। ਉਹਨਾਂ ਨੂੰ ਮਸਜਿਦ ਸਿੱਖਾਂ ਨੇ ਬਣਾ ਕੇ ਦਿੱਤੀ। ਅੱਛਾ।